ਅਗਲੀ ਖਬਰ ਦੇ ਵੱਲ ਵਧੀਏ। ਮਾਨ ਸਾਹਿਬ ਤੇ ਗੱਲ ਕਰੀਏ ਵਿਧਾਇਕ ਅਮਿਤ ਰਤਨ ਦੀ। ਅਮਿਤ ਰਤਨ ਨੂੰ ਵਿਜੀਲੈਂਸ ਨੇ ਚੱਕ ਲਿਆ ਜੀ। ਹਾਂ ਬਿਲਕੁਲ ਪ੍ਰਵੀਨ ਜੀ, ਇਹ ਤਾਂ ਵੈਸੇ ਨਾ ਨਿਰਣੇ ਕਾਲਜ ਹੀ ਚੱਕ ਲਿਆ ਸੀਗਾ ਸਵੇਰੇ ਸਵੇਰੇ ਸਾਡੇ ਜੀ। ਹਿਸਾਬ ਨਾਲ। ਕਿ ਜਿੱਦਾਂ ਬੱਬੂ ਮਾਨ ਦਾ ਇੱਕ ਗਾਣਾ ਸੀਗਾ ਨਾ, ਉਹਦੇ ਵਿੱਚ ਉਹ ਬੋਲਦੇ ਹੁੰਦੇ ਕਿ ਵਾਹਿਗੁਰੂ ਬੋਲ ਕੇ ਚੱਕ ਲਓ ਜੇ ਕੋਈ ਸ਼ੱਕੀ ਲੱਗਦਾ। ਤਾਂ ਇੱਥੇ ਵੀ ਅੱਜ ਸਵੇਰੇ ਸਵੇਰੇ ਚੱਕ ਲਿਆ। ਵੈਸੇ ਪ੍ਰਵਾਨਗੀ ਮਿਲ ਗਈ ਹੈ। ਪ੍ਰਵਾਨਗੀ ਤਾਂ ਮੇਰੇ ਖਿਆਲ ਨਾਲ ਪਹਿਲਾਂ ਹੀ ਮਿਲ ਜਾਣੀ ਸੀਗੀ, ਪਤਾ ਨਹੀਂ ਕਿਉਂ ਨਹੀਂ ਦਿੱਤੀ। ਮਤਲਬ ਇਹ ਹੈ ਕੁੱਲ ਮਿਲਾ ਕੇ ਦੇਖਿਆ ਜਾਏ ਤਾਂ ਸਰਕਾਰ ਦੀ ਪ੍ਰਵਾਨਗੀ ਕਹਿ ਲਓ ਕਿ ਉਹ ਵੀ ਥੋੜੀ ਲੇਟ ਆਈ ਆ। ਲੇਟ ਪਤਾ ਨਹੀਂ ਕਿਉਂ ਆਈ ਹੈ, ਪਤਾ ਨਹੀਂ ਤਾਂ ਵਿਰੋਧੀ ਧਿਰਾਂ ਤੋਂ ਡਰ ਲੱਗਿਆ, ਜਾਂ ਇਹ ਕਹਿ ਲਓ ਕਿ ਹੁਣ ਥੋੜਾ ਜਿਹਾ ਰੌਲਾ ਰੱਪਾ ਵੱਧ ਪੈਣ ਲੱਗ ਗਿਆ ਸੀਗਾ, ਜਾਂ ਬਹੁਤ ਸਾਰੇ ਲੋਕਾਂ ਦੀ ਆਵਾਜ਼ ਸੀਗੀ ਕਿ ਬਈ ਵਿਧਾਇਕ ਨੂੰ ਕਿਉਂ ਛੱਡਤਾ, ਕਿਉਂਕਿ ਵਿਧਾਇਕ ਦਾ ਨਾਮ FIR ਦੇ ਵਿੱਚ ਸੀਗਾ। ਜਦੋਂ ਨਾਮ FIR ਦੇ ਵਿੱਚ ਇਨਵੋਲਵ ਆ ਤਾਂ ਐਟਲੀਸਟ ਉਹ ਤੋਂ ਇਨਵੈਸਟੀਗੇਸ਼ਨ ਹੋਣੀ ਤਾਂ ਲਾਜ਼ਮੀ ਸੀ ਨਾ। ਜੇ ਫਰਜ਼ ਕਰੋ ਕਿ ਵਿਧਾਇਕ ਦਾ ਕੋਈ ਰੋਲ ਨਹੀਂ ਸੀਗਾ ਤਾਂ ਉਹਨੂੰ ਛੱਡ ਦਿੱਤਾ ਜਾਣਾ ਚਾਹੀਦਾ ਸੀਗਾ, ਜਾਂ ਛੱਡ ਦਿੰਦੇ ਬਾਅਦ ਦੇ ਵਿੱਚ। ਕਿਸੇ ਨੇ ਕੋਈ ਉਹਦੇ ਤੇ ਕਿੰਤੂ ਪਰੰਤੂ ਨਹੀਂ ਸੀ ਕਰਨਾ ਕਿ ਬਈ ਐਟਲੀਸਟ ਇਨਵੈਸਟੀਗੇਸ਼ਨ ਤਾਂ ਹੋਈ ਆ, ਪਰ ਉਹ ਇਨਵੈਸਟੀਗੇਸ਼ਨ ਫੇਅਰਲੀ ਹੋਣੀ ਬਹੁਤ ਲਾਜ਼ਮੀ ਆ ਕਿ ਉਹ ਨੀਟ ਐਂਡ ਕਲੀਨ ਹੋਵੇ, ਉਹਦੇ ਤੇ ਕੋਈ ਕਿੰਤੂ ਪਰੰਤੂ ਨਾ ਹੋਵੇ। ਤਾਂ ਇਹ ਚੀਜ਼ ਜ਼ਰੂਰੀ ਆ। ਤਾਂ ਹੁਣ ਕੀ ਹੋਇਆ ਕਿ ਵਿਧਾਇਕ ਸਾਹਿਬ ਦੇ, ਵੈਸੇ ਤਾਂ ਇਹ ਹੈ ਕਿ ਇਸ ਤਰ੍ਹਾਂ ਦੇ ਮਸਲਿਆਂ 'ਚ ਤੁਹਾਨੂੰ ਪਤਾ ਹੀ ਆ ਕਿ ਪਹਿਲੇ ਰਿਕਾਰਡਿੰਗ ਗਈ ਸੀਗੀ ਤਾਂ ਰਿਕਾਰਡਿੰਗ ਤੋਂ ਬਾਅਦ ਹੀ ਜਦੋਂ ਰਿਕਾਰਡਿੰਗ ਦਾ ਤੁਸੀਂ ਕਹ ਲਓ ਕਿ ਫੋਰੈਂਸਿਕ ਲਈ ਵੀ ਪਹੁੰਚੀ ਹੋਈ ਸੀ ਕਿ ਫੋਰੈਂਸਿਕ ਜਾਂਚ ਦੀ ਕਰਾਓ ਕਿ ਬਈ ਨਮੂਨੇ ਮਿਲਦੇ ਕਿ ਨਹੀਂ ਮਿਲਦੇ ਆ, ਕਿਤੇ ਨਾ ਕਿਤੇ ਸਾਰੀਆਂ ਚੀਜ਼ਾਂ ਤੋਂ ਬਾਅਦ ਹੀ ਤਾਂ ਪ੍ਰਵਾਨਗੀ ਮਿਲੀ ਹੋਏਗੀ ਨਾ ਕਿ ਹਾਂ ਬਈ ਲਾਓ ਟਰੈਪ। ਤਾਂ ਉਸ ਵੇਲੇ ਮੇਰੇ ਖਿਆਲ ਨਾਲ ਚਾਹੀਦਾ ਸੀ ਕਿ ਨਾਲ ਦੀ ਨਾਲ ਜਾਂ ਅਗਲੇ ਦਿਨ ਮਤਲਬ ਕਿ ਪਰਮਿਸ਼ਨ ਮਿਲ ਜਾਣੀ ਚਾਹੀਦੀ ਸੀ ਕਿ ਬਈ ਹਾਂ ਚਲੋ ਠੀਕ ਹੈ, ਤੁਸੀਂ ਵਿਧਾਇਕ ਸਾਹਿਬ ਤੋਂ ਵੀ ਪੁੱਛਗਿੱਛ ਕਰੋ। ਪਰ ਹੋਈ ਨਹੀਂ ਹੈ। ਉਹਦੇ ਤੇ ਬੜੇ ਜ਼ਿਆਦਾ ਸਵਾਲ ਹੋਏ ਆ ਕਿ ਬਈ ਆਹ ਕੀ ਚੱਕਰ ਬਣਿਆ। ਲੋਕਾਂ ਨੇ ਵੀ ਬਹੁਤ ਸਾਰੇ ਸਵਾਲ ਕੀਤੇ ਆ। ਹੁਣ ਕਹਿੰਦੇ ਕਿ ਉਹ ਫੋਰੈਂਸਿਕ ਜਾਂਚ ਹੋ ਗਈ ਆ। ਉਸ ਤੋਂ ਬਾਅਦ ਅੱਜ ਸਵੇਰੇ ਸਵੇਰੇ ਟ੍ਰਿਬਿਊਨ ਦੇ ਵਿੱਚ ਖਬਰ ਵੀ ਲੱਗੀ ਸੀਗੀ। ਲੋਕਾਂ ਨੇ ਬਹੁਤਿਆਂ ਨੇ ਅਖਬਾਰ ਫੋੜਿਆ ਕਿ ਬਈ ਦੇਖਿਆ ਕਿ ਬਈ ਹੋ ਸਕਦੀ ਹੈ ਉਹਨਾਂ ਦੀ ਗ੍ਰਿਫਤਾਰੀ, ਕਿਸੇ ਵੇਲੇ ਵੀ ਹੋ ਸਕਦੀ ਆ। ਪਰ ਉਸ ਤੋਂ ਬਾਅਦ ਨਾਲ ਦੀ ਨਾਲ ਜਿੱਦਾਂ ਹੀ ਲੋਕਾਂ ਨੇ ਟੈਲੀਵਿਜ਼ਨ ਦੇਖਿਆ ਜਾਂ ਸੋਸ਼ਲ ਮੀਡੀਆ ਦੇਖਿਆ ਤਾਂ ਨਾਲ ਦੀ ਨਾਲ ਆ ਗਈ ਕਿ ਬਾਈ ਅਮਿਤ ਰਤਨ ਚੱਕਿਆ ਗਿਆ, ਵਿਜੀਲੈਂਸ ਨੇ ਫੜ ਲਿਆ। ਤਾਂ ਲੋਕ ਨੇ ਬੜਾ ਫਾਸਟ ਕੰਮ ਹੋ ਗਿਆ। ਇਹ ਵੀ ਗੱਲ ਇੱਕ ਸੁਭਾਵਿਕ ਜੀ ਗੱਲ ਸੀਗੀ। ਚਲੋ ਪੱਤਰਕਾਰ ਦਾ ਕੰਮ ਆ ਕਿ ਉਹਨਾਂ ਨੂੰ ਕੋਈ ਇਨਪੁਟ ਮਿਲੀ ਹੋਏਗੀ ਜਾਂ ਕੋਈ ਕਲੀਅਰੈਂਸ ਮਿਲੀ ਹੋਏਗੀ ਜਾਂ ਕਿਤੇ ਨਾ ਕਿਤੇ ਕੋਈ ਟਿਪ ਮਿਲੀ, ਉਹਨਾਂ ਨੇ ਲੀਡ ਕੀਤੀ ਸਟੋਰੀ, ਚਲੋ ਫਾਈਲ ਕਰਨਾ ਹੱਕ ਬਣਦਾ ਸੀਨੀਅਰ ਜਰਨਲਿਸਟ ਨੇ, ਤਾਂ ਉਹਨਾਂ ਨੇ ਉਹ ਚੀਜ਼ ਕੀਤੀ। ਪਰ ਉਸ ਤੋਂ ਬਾਅਦ ਵਿਜੀਲੈਂਸ ਨੇ ਜਿਹੜਾ ਉਹ ਕਹਿੰਦੇ ਕਿ ਇਹਨਾਂ ਦਾ ਮੇਰੇ ਖਿਆਲ ਨਾਲ ਸ਼ਾਇਦ 26 ਤੱਕ ਜਿਹੜਾ ਉਹ ਹੁਣ ਰਿਮਾਂਡ ਤੇ ਲੈ ਲਿਆ। ਰਿਮਾਂਡ ਤੋਂ ਬਾਅਦ ਹੁਣ ਰਿਕਵਰੀ ਕੀ ਹੁੰਦੀ ਆ ਉਹ ਦੇਖਣ ਵਾਲੀ ਗੱਲ ਰਹੇਗੀ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਮਾਨ ਸਾਹਿਬ ਦੇ ਉਸ ਬਿਆਨ ਦੇ ਉੱਤੇ ਵੀ ਜਿਹੜਾ ਤੰਜ ਕੱਸਿਆ ਸੀਗਾ, ਜਿਹਦੇ ਚੋਂ ਕਹਿੰਦੇ ਸੀ ਕਿ ਬਈ ਰਿਸ਼ਵਤਖੋਰ ਜਿਹਦਾ ਮਰਜ਼ੀ ਹੋਵੇ, ਚਾਹੇ ਉਹ ਸਾਡਾ ਹੋਵੇ ਚਾਹੇ ਉਹ ਬਗਾਨਿਆਂ ਦਾ ਹੋਵੇ, ਵੀ ਅਸੀਂ ਬਖਸ਼ਣਾ ਕਿਸੇ ਨੂੰ ਨਹੀਂ ਹੈ। ਤਾਂ ਫਿਰ ਇਹਦੇ ਵਿੱਚ ਆ ਕੇ ਹੁਣ ਜਿਹੜਾ ਉਹ ਸਵਾਲ ਕਰ ਰਹੇ ਸੀ ਲੋਕੀ ਕਿ ਬਈ ਆਹ ਕੀ ਗੱਲ ਆ। ਵੈਸੇ ਬੇਸ਼ੱਕ ਹੈ ਕਿ ਸਾਡੇ ਮੀਡੀਆ ਦਾ ਵੀ ਤੁਹਾਨੂੰ ਪਤਾ ਵੱਡਾ ਹਿੱਸਾ ਜਿਹੜਾ ਉਹ ਕਿਵੇਂ ਚੀਜ਼ਾਂ ਨੂੰ ਸੈੱਟ ਕਰਦਾ, ਕਿਵੇਂ ਉਹਨਾਂ ਨੇ ਚੀਜ਼ਾਂ ਨੂੰ ਲੋਕਾਂ ਦੇ ਮਨਾਂ ਚੋਂ ਭੁਲਾਉਣਾ ਤੇ ਕਿਵੇਂ ਨਵੀਂ ਚੀਜ਼ ਲਿਆ ਕੇ ਲੋਕਾਂ ਦੇ ਮਨਾਂ 'ਚ ਵਾੜਨੀ, ਜਾਂ ਕਿਵੇਂ ਲਿਆ ਕੇ ਉਹਦੇ ਲਈ ਆਡੀਅנס ਨੂੰ ਆ ਜਿਹੜਾ ਉਹਦੇ ਮਗਰ ਲਾਉਣਾ, ਉਹ ਚੀਜ਼ਾਂ ਸਾਰੀਆਂ ਤੁਹਾਨੂੰ ਪਤਾ ਕਿਵੇਂ ਸੈੱਟ ਹੁੰਦੀਆਂ ਨੇ। ਪਰ ਇਸ ਖਬਰ ਨੂੰ ਲੈ ਕੇ ਜਾਂ ਇਸ ਮਸਲੇ ਦੇ ਉੱਤੇ ਆ ਕੇ ਕਿਤੇ ਨਾ ਕਿਤੇ ਚਿੱਪ ਹੋ ਗਏ ਸੀ, ਪਰ ਉਹ ਦੁਬਾਰੇ ਫਿਰ ਅੱਜ ਜਿਹੜਾ ਮਾਮਲਾ ਫਿਰ ਉੱਠਿਆ। ਤਾਂ ਵਧੀਆ ਗੱਲ ਹੈ, ਵੈਸੇ ਹੋਣੀ ਚਾਹੀਦੀ ਸੀ ਕਾਰਵਾਈ, ਤਾਂ ਪਹਿਲਾਂ ਹੋ ਜਾਣੀ ਚਾਹੀਦੀ ਸੀ। ਪਰ ਨਾਲ ਦੀ ਨਾਲ ਦੂਜੇ ਪਾਸੇ ਤੋਂ ਸਵਾਲ ਇਹ ਹੈ ਕਿ ਫੌਜਾ ਸਿੰਘ ਸਰਾਰੀ ਨੂੰ ਫਿਰ ਕਿਉਂ ਛੱਡਿਆ ਗਿਆ, ਲੋਕ ਉਹ ਵੀ ਸਵਾਲ ਕਰ ਰਹੇ ਆ, ਕਿਉਂਕਿ ਫਿਰ ਹੀਰੇ ਤਾਂ 3 ਹੋ ਗਏ ਨਾ, ਇਹ ਤੀਜਾ ਹੋ ਗਿਆ। ਤਾਂ ਫਿਰ ਉਹਨਾਂ ਨੂੰ ਕਿਉਂ ਛੱਡਿਆ ਗਿਆ, ਉਹਨਾਂ ਦੇ ਉੱਤੇ ਕਿਉਂ ਨਹੀਂ ਮਤਲਬ ਪੜਤਾਲ ਕਰਾਈ ਗਈ, ਤਾਂ ਉਹ ਜ਼ਰੂਰ ਜਿਹੜਾ ਰੜਕਦਾ ਰਹੇਗਾ। ਨਾਲ ਦੀ ਨਾਲ ਉਹਦਾ ਫਾਇਦਾ ਵੀ ਕਿਤੇ ਨਾ ਕਿਤੇ ਜਾ ਕੇ ਮਤਲਬ ਉਹਨਾਂ ਨੂੰ ਤਾਂ ਮਿਲਿਆ, ਠੀਕ ਆ ਕਿ ਉਹਨਾਂ ਨੇ ਅਸਤੀਫਾ ਦੇ ਦਿੱਤਾ ਜਾਂ ਕਹ ਲਓ ਕਿ ਅਸਤੀਫਾ ਦਵਾ ਦਿੱਤਾ ਗਿਆ, ਉਹ ਗੱਲ ਵੱਖਰੀ ਰਹਿ ਗਈ ਆ। ਪਰ ਫਾਇਦਾ ਤਾਂ ਮਿਲਿਆ ਨਾ, ਕਿਉਂਕਿ ਉਹ ਪੋਲੀਟੀਕਲ ਜਾਂ ਕਹ ਲਓ ਕਿ MLA-ਸ਼ਿਪ ਤੇ ਤਾਂ ਅੱਜ ਵੀ ਬਣੇ ਹੋਏ ਨੇ। ਤਾਂ ਇਹੀ ਹਾਲ ਇਧਰਲੇ ਪਾਸੇ ਆ। ਜੇ ਹੁਣ ਜਾਂ ਉਧਰਲੇ ਪਾਸੇ ਥੋੜਾ ਜਿਹਾ ਪਰਲੇ ਪਾਸੇ ਨੂੰ ਚਲੇ ਜਾਓ, ਮਾਨਸਾ ਵਾਲੇ ਪਾਸੇ ਨੂੰ ਚਲੇ ਜਾਓ, ਉਧਰਲੇ ਪਾਸੇ ਵੀ ਸਿੰਗਲਾ ਸਾਹਿਬ ਵੀ ਉਦਾਂ ਹੀ ਫਿਰਦੇ ਨੇ। ਹੁਣ ਸਿੰਗਲਾ ਸਾਹਿਬ ਦੀਆਂ ਫੋਟੋਆਂ ਕੱਢ ਲਏ ਸੀਗੀਆਂ ਪਿੱਛੇ ਜਿਹਾ 1-2 ਦਿਨ ਪਹਿਲਾਂ, ਪਤਾ ਨਹੀਂ ਉਹ ਪੁਰਾਣੀਆਂ ਪਤਾ ਨਹੀਂ ਨਵੀਆਂ, ਉਹ ਲੋਕੀ ਕਹਿ ਰਹੇ ਕਿ ਜੀ ਆ ਦੇਖੋ ਇਹ ਤਾਂ ਮੰਤਰੀ ਸਾਹਿਬ ਨਾਲ ਬੈਠੇ, ਉਹਨਾਂ ਦੀਆਂ ਫੋਟੋਆਂ ਅਮਨ ਅਰੋੜਾ ਜੀ ਨਾਲ। ਇਸ ਤੋਂ ਪਹਿਲਾਂ ਇੱਕ ਫੰਕਸ਼ਨ ਹੋਇਆ ਸੀਗਾ, ਉਹਦੇ ਵਿੱਚ ਡਾਕਟਰ ਬਲਜੀਤ ਕੌਰ ਗਏ ਸੀਗੇ ਜਾਂ ਹੋਰ ਕਈ ਸੀਗੇ, ਉਹਨਾਂ ਨਾਲ ਵੀ ਫੋਟੋਆਂ ਕੱਢ ਲਏ ਸੀਗੇ। ਤਾਂ ਇਸ ਤਰ੍ਹਾਂ ਦੇ ਨਾਲ ਲੋਕੀ ਸਵਾਲ ਕਰਦੇ ਪਏ ਆ ਕਿ ਬਈ ਆਹ ਲਓ, ਜਿਵੇਂ ਤੁਸੀਂ ਕਹਿੰਦੇ ਸੀਗੇ ਬਈ ਕਰਪਟ ਆ ਜਾਂ ਜਿਹਦੀ ਆਡੀਓ ਸੁਣ ਲਈ ਆ CM ਸਾਹਿਬ ਨੇ, ਤਾਂ ਉਹ ਬੰਦਾ ਫਿਰ ਤੁਹਾਡੇ ਦੇ ਵਿੱਚ ਹੀ ਫਿਰਦਾਗਾ। ਉਸ ਤੋਂ ਬਾਅਦ ਪੋਲੀਟੀਕਲੀ ਦੇ ਨਾਲ ਤੁਹਾਨੂੰ ਪਤਾ ਕਿ ਉਹ ਲੀਗਲੀ ਫਾਈਟ ਕਰਦੇ ਪਏ ਆ। ਲੀਗਲੀ ਫਾਈਟ ਦੇ ਵਿੱਚ ਆ ਕੇ ਕਿਵੇਂ ਉਹ ਆਪਣੇ ਆਪ ਨੂੰ ਡਿਫੈਂਡ ਕਰ ਰਹੇ ਆ, ਉਹ ਵੀ ਸਭ ਦੇ ਸਾਹਮਣੇ ਆ। ਤੇ ਉਸ ਤੋਂ ਬਾਅਦ ਕਮਾਲ ਦੀ ਗੱਲ ਇਹ ਆ ਕਿ ਕੋਈ ਤੁਹਾਡਾ ਬੰਦਾ ਇਸ ਚੀਜ਼ ਦੇ ਉੱਤੇ ਕੋਈ ਟਿੱਪਣੀ ਨਹੀਂ ਕਰ ਰਿਹਾ। ਹੁਣ ਤਾਂ ਵੈਸੇ ਹੀ ਟਿੱਪਣੀ ਕੀ ਕਰਨੀ, ਹੁਣ ਤਾਂ ਕਹਿ ਦੇਣਾ ਕਿ ਬਈ ਮਾਮਲਾ ਕੋਰਟ ਦੇ ਵਿੱਚ ਆ, ਕੋਰਟ ਨੇ ਦੇਖਣਾਗਾ। ਤਾਂ ਕੁੱਲ ਮਿਲਾ ਕੇ ਮੇਰੇ ਖਿਆਲ ਨਾਲ ਇਹਦੇ ਉੱਤੇ ਵੀ ਕਾਰਵਾਈ ਪਹਿਲਾਂ ਹੋ ਜਾਣੀ ਚਾਹੀਦੀ ਸੀ, ਜਿਹੜੀ ਕਿ ਦੇਰੀ ਹੋ ਗਈ ਆ।
ਦੂਜੀ ਗੱਲ ਇਹ ਆ, ਚਲੋ ਫਿਰ ਵੀ ਦੇਰੀ ਨਾਲ ਵੀ ਹੋਈ ਆ ਤਾਂ ਐਟਲੀਸਟ ਇਹ ਕਿ ਕਾਰਵਾਈ ਹੋਈ ਆ, ਤਾਂ ਦੂਜਿਆਂ ਨੂੰ, ਬਹੁਤਿਆਂ ਨੂੰ ਕੰਨ ਹੋ ਜਾਣੇ ਲਾਜ਼ਮੀ ਆ, ਕਿਉਂਕਿ ਇਸ ਤਰ੍ਹਾਂ ਦੇ ਨਾਲ ਜੇ ਇਸ ਤਰ੍ਹਾਂ ਦੀ ਐਗਜ਼ਾਮਪਲ ਸੈੱਟ ਕਰਨਗੇ ਤਾਂ ਉਹਦੇ ਨਾਲ ਇਹ ਆ ਕਿ ਲੋਕਾਂ ਦਾ ਸਰਕਾਰ ਪ੍ਰਤੀ ਜਿਹੜਾ ਟਰਸਟ ਆ ਉਹ ਵੀ ਵਧੇਗਾ। ਨਾਲ ਦੀ ਨਾਲ ਇਹ ਆ ਕਿ ਜਿਹੜੇ ਕੋਈ ਇਸ ਤਰ੍ਹਾਂ ਦੇ ਜੇ ਕੋਈ ਕਰਪਟ ਬੰਦੇ ਹੈਗੇ ਜਾਂ ਕੋਈ ਕੰਮ ਕਰਦੇ ਪਏ ਇਸ ਤਰ੍ਹਾਂ ਦੇ ਨਾਲ ਕੋਈ ਟੇਢੇ ਵਿੰਗੇ ਤਰੀਕੇ ਦੇ ਨਾਲ, ਤਾਂ ਉਹ ਵੀ ਥੋੜਾ ਜਿਹਾ ਕਿਤੇ ਨਾ ਕਿਤੇ ਕੰਟਰੋਲਿੰਗ ਹੋਏਗੀ ਉਹਦੇ ਉੱਤੇ। ਜੀ ਜੀ